ਇਹ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਸੀ, ਇਹਦਾ ਨਾਂ ਕੀ ਸੀ? ਕੈਵਨ ਰਾਡੋ। ਇੱਕ ਦਿਨ ਇਹਨਾਂ ਨੂੰ ਆਸ਼ ਕਹਿੰਦਾ ਜੀ ਮੈਂ ਬਹੁਤ ਸਾਰੇ ਇੰਡੀਅਨ ਫੰਕਸ਼ਨ ਅਟੈਂਡ ਕੀਤੇ ਤੇ ਮੈਂ ਇਹ ਦੇਖਦਾ ਹੁੰਦਾ ਵੀ ਉਹਨਾਂ ਫੰਕਸ਼ਨਾਂ 'ਚ ਸਭ ਤੋਂ ਅਹਿਮ ਹੁੰਦੀ ਹੈ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਸੈਲਫੀ। ਕੱਲ ਪਰਸੋਂ ਮੈਨੂੰ ਕੋਈ ਕਮੈਂਟ ਪਾਈ ਬੈਠਾ ਸੀ ਸਿਰੇ ਦਾ ਵਿਹਲਾ ਬੰਦਾ। ਚਲੋ ਜੀ, ਜੋ 22 ਮਿੰਟ ਇੱਕ ਬੰਦਾ ਲੈ ਜਾਵੇ। ਤੇ ਜਦੋਂ ਮੇਰੇ ਘੇਰੇ ਨਾਲ ਖੜ ਗਏ ਨਾ ਜੀ ਚਾਰ ਸਪੇਰੇ ਆ ਕੇ, ਤੇ ਉਹਨਾਂ ਨੂੰ ਵੀ ਐ ਆਪਦੇ ਚਿਹਰਿਆਂ ਤੇ ਮਜਬੂਰਨ ਮੁਸਕਾਨ ਲੈਣੀ ਪਈ ਝੂਠੀ। ਤੇ ਉਦੋਂ ਬਾਅਦ ਉਹਨਾਂ ਨੇ ਜਦੋਂ ਸਾਰਾ ਨਿਪਟ ਗਿਆ, ਸਭ ਨੇ ਹੈਲੋ ਕੀਤੀ ਤੇ ਇੱਕ ਸੈਲਫੀ ਖਿੱਚੀ ਸਾਰਿਆਂ ਨੇ ਜਿਹੜੇ ਸੀਗੇ। ਤੇ ਜਦੋਂ ਉਹਦੀ ਸਪੀਚ ਸੀ ਲਾਸਟ 10 ਮਿੰਟ, ਤਾਂ ਸਪੀਚ 'ਚੋਂ ਪਤਾ ਕੀ ਬੋਲਿਆ? ਕਹਿੰਦਾ ਜੀ ਮੈਂ ਬਹੁਤ ਸਾਰੇ ਇੰਡੀਅਨ ਫੰਕਸ਼ਨ ਅਟੈਂਡ ਕੀਤੇ ਤੇ ਮੈਂ ਇਹ ਦੇਖਦਾ ਹੁੰਦਾ ਵੀ ਉਹਨਾਂ ਫੰਕਸ਼ਨਾਂ 'ਚ ਸਭ ਤੋਂ ਅਹਿਮ ਹੁੰਦੀ ਹੈ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੁੰਦੀ ਹੈ ਸੈਲਫੀ। ਤੇ ਉਹਨਾਂ ਨੇ ਸੈਲਫੀ ਖਿੱਚ ਕੇ ਆਪਦੀ ਫੋਟੋ ਪਾਉਣੀ ਹੁੰਦੀ ਹੈ ਵੀ ਮੈਂ ਫਲਾਣੇ ਨਾਲ, ਮੈਂ ਧਮਕੇ ਨਾਲ, ਠੀਕ ਹੈ ਨਾ। ਕਹਿੰਦੇ ਪਹਿਲੀ ਵਾਰ ਹੋਇਆ ਵੀ ਮੈਨੂੰ ਮੁੜਕਾ ਆਇਆ ਕਿਸੇ ਜੈਂਟਲਮੈਨ ਨੇ ਮੈਨੂੰ ਕੁਐਸਚਨ ਕਰੇ ਆਪਦੀ ਸਪੀਚ 'ਚ ਵੀ, ਉਹ ਮੈਨੂੰ ਰਿਕੋਗਨਾਈਜ਼ ਕਰਕੇ ਗਿਆ ਤੇ ਕਹਿੰਦਾ ਅਸੀਂ ਸਪੈਸ਼ਲ ਮੇਰੇ ਕਿ ਨਹੀਂ ਕਰਕੇ ਇਸ਼ਾਰਾ, ਕਹਿੰਦਾ ਜੈਂਟਲਮੈਨ ਕੀਪ ਗੋਇੰਗ। ਤੇ ਕਹਿੰਦਾ ਤੂੰ ਟੱਚ 'ਚ ਰਹੀ ਤੇ ਕੀਪ ਗੋਇੰਗ। ਇਹ ਕੰਮ ਮੈਨੂੰ ਉਹੀ 40 ਮਿੰਟ ਉਹ ਸਾਰਿਆਂ ਦੇ ਮੂਹਰੇ ਲੈ ਕੇ ਖੜਾ ਕਰ ਗਏ। ਜੇ ਮੇਰਾ ਸਬਰ ਸੀ, ਸੰਤੋਖ ਸੀ। ਸਰ ਜੀ 44 ਮਿੰਟ ਟੋਟਲ ਟਾਈਮ ਤੇ 22 ਮਿੰਟ ਤੁਸੀਂ ਇਕੱਲੇ ਹੀ ਲੈ ਗਏ ਤੇ 44 ਮਿੰਟ ਬੰਦਿਆਂ ਨੂੰ ਬਾਕੀ ਇੱਕ ਮਿੰਟ ਵੀ ਅੱਧਾ ਮਿੰਟ ਬਚਿਆ। ਦੇਖੋ ਉਹਨਾਂ ਨੇ ਇਹ ਗੱਲ ਵੀ ਨਾਲ ਦੱਸਤੀ ਨਾ ਵੀ ਤੁਹਾਡੇ ਜਿਹੜੇ ਕਲਚਰ 'ਚ ਸੈਲਫੀਆਂ ਹੀ ਮੂਹਰੇ ਆ ਤੇ ਤੁਸੀਂ ਕੰਮ ਦੀਆਂ ਗੱਲਾਂ ਕਰੋ ਇਹਦੇ ਵਾਂਗੂ। ਤੁਸੀਂ ਜਿਹੜਾ ਆਉਂਦਾ ਸੈਲਫੀ ਲਈ ਤਸਵੀਰ ਖਿੱਚ ਕੇ ਸਾਡੇ ਦੋ ਹਿੰਦੁਸਤਾਨ 'ਚ ਉੱਥੇ ਜਾ ਕੇ ਸਾਡੇ ਵਜ਼ੀਰ ਆਜ਼ਮ ਇਸੇ ਚੱਕਰ 'ਚ ਹੁੰਦੇ, ਇੱਕ ਤਸਵੀਰ ਖਿੱਚ ਕੇ ਤਾਂ ਇੱਧਰ ਵੀਡੀਓ ਹੀ ਭੇਜ ਦਈਏ ਬਸ। ਇਹ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਸੀ, ਇਹਦਾ ਨਾਂ ਕੀ ਸੀ? ਕੈਵਨ ਰਾਡੋ। ਇੱਕ ਦਿਨ ਇਹਨਾਂ ਨੂੰ ਆਸ਼ ਇਹ ਕਦੋਂ ਦੀ ਗੱਲ? 5 ਮਿੰਟ ਲਏ 2000 ਸ਼ੁਰੂ ਦੀ ਆ, ਮੈਂ 7-8 'ਚ ਗਿਆ ਉਦੋਂ ਸ਼ੁਰੂ ਜੇ ਸੈਟਲ ਦੌਰ 'ਚ ਸੀ ਮੈਂ ਅਜੇ। ਅੱਛਾ। ਹੁਣ ਤਾਂ ਚਲੋ ਐਂ ਵੀ ਦਾਤੇ ਦੀ ਮਿਹਰ ਆਪਾਂ ਕਿ ਬਾਹਰ ਟੱਪ ਜਾਂਦਾ। ਠੀਕ ਹੈ, ਜਦੋਂ ਮੈਂ ਦੇਖਿਆ ਵੀ ਮੈਨੂੰ ਲੋਕਾਂ ਨੇ ਇਹ ਮਹਿਸੂਸ ਕੀਤਾ ਵੀ ਕੱਲ ਦਾ ਜਵਾਕ ਕਿੱਧਰੋਂ ਆ ਗਿਆ, ਠੀਕ ਹੈ, ਜੇ ਮੈਂ ਉੱਥੋਂ ਬਾਹਰ ਚੱਲ ਜਾਂਦਾ ਤੇ ਅੱਜ ਵੀ ਮੈਂ ਇਹੀ ਖੁਸ਼ੀ ਹੁੰਦਾ ਨਾ। ਹਾਂਜੀ, ਇਹ ਤੇ ਗੱਲ ਹੈ। ਫਿਰ ਉਹ ਗੁੱਸੇ 'ਚ ਹਮੇਸ਼ਾ ਬੰਦਾ ਨੁਕਸਾਨ ਹੀ ਕਰਦਾ। ਫਿਰ ਮੈਂ ਉਹੀ ਖੁਸ਼ੀ ਹੁੰਦਾ। ਤੇ ਜੇ ਮੈਂ ਉੱਥੇ ਗਿਲਾ ਨਹੀਂ ਕੀਤਾ, ਮੈਂ ਉਹਦਾ ਖੜ ਕੇ ਆਪਦੀ ਹੋਂਦ ਦਰਸਾ ਲਈ ਤਾਂ ਅੱਜ ਹੋਂਦ ਵੀ ਬਣ ਗਈ। ਸੋ ਇਸ ਕਰਕੇ ਸਬਰ ਸੰਤੋਖ ਬਣਾ ਕੇ ਰੱਖਣ ਤੋਂ ਵੱਡੀ ਕੋਈ ਚੀਜ਼ ਨਹੀਂ। ਤੇ ਇੱਕ ਚੀਜ਼ ਇਹ ਹੈ ਵੀ ਆਪਦੇ ਆਪ ਤੇ ਮੇਰਾ ਇਹ ਮੰਨਣਾ ਵੀ ਆਪਦੇ ਆਪ 'ਚ ਇੰਨਾ ਕੁ ਵਿਸ਼ਵਾਸ ਰੱਖੋ ਵੀ ਜੇ ਤੁਹਾਡੇ 'ਚ ਦਮ ਹੈਗਾ, ਦਲੀਲ ਹੈਗੀ, ਤਾਂ ਫਿਰ ਕੋਈ ਚੱਕਰ ਨਹੀਂ। ਫਿਰ ਡਰਨ ਦੀ ਕਿਸ ਚੀਜ਼ ਦੀ ਲੋੜ ਆ? ਡਰੋ ਤਾਂ ਉਦੋਂ ਜੇ ਤੁਹਾਡੇ ਕੋਲ ਕੁਝ ਸ਼ਬਦ ਮੁੱਕ ਜਾਣ, ਦਲੀਲ ਨਾ ਹੋਵੇ ਜਾਂ ਕੋਈ ਆਪਦੇ ਆਪ 'ਚ ਵਿਸ਼ਵਾਸ ਨਾ ਹੋਵੇ, ਜਾਂ ਤੁਸੀਂ ਖੜਨ ਦੀ ਹਿੰਮਤ ਨਾਲ ਲੱਤਾਂ ਨਾ ਭਾਰ ਚੱਕਦੀਆਂ ਹੋਣ। ਨਹੀਂ ਜੀ, ਇਹ ਗੱਲ ਤੁਹਾਡੀ ਮੈਨੂੰ ਬਹੁਤ ਪਸੰਦ ਹੈ ਵੀ ਆਪ ਤੂੰ ਇੱਥੋਂ ਦਾ ਬੋਰਨ, ਇਹ ਤੇਰੀ ਮਾਦਰੀ ਭਾਸ਼ਾ ਤੇਰੀ, ਤੂੰ ਇਹਦੇ ਵਿੱਚ 6-6.5 ਬੈਂਡ ਲੈਣਾ ਤੇ ਸਾਡੇ ਕੋਲੋਂ 7 ਐਕਸਪੈਕਟ ਕਰਦਾ ਆਇਆ ਸੀ। ਹੁਣ ਵੀ 2-4 ਚਲੋ ਹੁਣ ਉਹਨਾਂ ਦੀ ਇੱਕ ਬੜੀ ਵਧੀਆ ਦਲੀਲ ਆਈ ਆ। ਹੁਣ ਕੀ ਕਰਦੇ ਆ, ਹੁਣ ਵੀ ਮੈਡੀਕਲ ਲਾਈਨ ਦੀ ਕੋਈ ਵੀ ਜੋਬ ਆ ਉਹ 8-8 ਇੰਚ ਵੀ ਮੰਗਦੇ ਆ। ਉਹ ਉਹਨਾਂ ਦੀ ਜੈਨੂਨ ਗੱਲ ਆ। ਉਹ ਕਿਉਂਕਿ ਪਿੱਛੇ ਜੇ ਕੁਝ ਇੱਕ ਪ੍ਰੋਬਲਮ ਆਈਆਂ, ਮੈਡੀਕਲ ਲਾਈਨ ਦੇ ਵਿੱਚ ਤੁਸੀਂ ਰਿਸਕ ਨਹੀਂ ਲੈ ਸਕਦੇ। ਮੈਡੀਕਲ ਲਾਈਨ ਦੇ ਵਿੱਚ ਮੰਨ ਲਓ ਕੋਈ ਬਜ਼ੁਰਗ ਆ, ਬਿਮਾਰ ਆ, ਪਹਿਲੀ ਗੱਲ ਤਾਂ ਉਹਦੀ ਭਾਸ਼ਾ ਉਨੀ ਕਲੀਅਰ ਨਹੀਂ ਸਮਝ ਆ ਰਹੀ। ਦੂਜੀ ਗੱਲ ਮੇਰੇ ਵਰਗਾ 5 ਬੈਂਡ ਵਾਲਾ ਹੋਵੇ ਤੇ ਉਹਨੂੰ ਉਹਦੀ ਨਾ ਸਮਝ ਆਵੇ ਤੇ ਉਹਦੇ ਪੁੱਠਾ ਸਿੱਧਾ ਕੋਈ ਦਵਾਈ ਦੇ ਟੀਕਾ ਲਾ ਦੇ। ਸੋ ਇਹ ਜਿੱਥੇ ਜ਼ਰੂਰੀ ਆ ਉਹਨਾਂ ਨੇ ਕੀਤੇ ਆ। ਹੁਣ ਅੱਛਾ, ਜ਼ਿੰਦਗੀ ਹੈ, ਬਾਕੀ ਆਪਦੇ ਵਾਸਤੇ ਤਾਂ ਹਰ ਕੋਈ ਜੀਂਦਾ। ਬਸ ਹਾਂਜੀ, ਤਾਂ ਆਪਦੇ ਵਾਸਤੇ ਤਾਂ ਮੈਂ ਵੀ ਜੀ ਜਾਂਦਾ, ਭਾਈ ਹੁਣੀ ਵੀ ਆਪਦੇ ਵਾਸਤੇ, ਆਪਣਾ ਸਰ ਹੁਣੀ ਵੀ ਆਪਣੇ ਵਾਸਤੇ। ਬਿਲਕੁਲ। ਲੇਕਿਨ ਜਿਹੜਾ ਕਿਸੇ ਵਾਸਤੇ ਜੀਣਾ, ਕਿਸੇ ਵਾਸਤੇ ਟਾਈਮ ਕੱਢਣਾ, ਅਸਲ ਜ਼ਿੰਦਗੀ ਤੇ ਉਹ ਨਹੀਂ। ਦੇਖੋ ਔਖੀ ਬਹੁਤ ਹੁੰਦੀ ਆ, ਕੋਈ ਸੌਖੀ ਨਹੀਂ ਹੁੰਦੀ, ਕਹਿਣਾ ਹੀ ਸੌਖਾ। ਗੱਲ ਠੀਕ ਹੈ ਤੁਹਾਡੀ। ਘਰੇ ਪਰਿਵਾਰ ਨਾਲ ਵੀ ਕੰਪਰੋਮਾਈਜ਼, ਜਵਾਕਾਂ ਦੀ ਦਾ ਵੀ ਜਿਹੜਾ ਉਹਨਾਂ ਦਾ ਹੱਕ ਆ ਉਹ ਵੀ ਜਾਣਾ। ਫਿਰ ਜਦੋਂ ਪ੍ਰਦੇਸ਼ ਚੋਂ ਤੁਸੀਂ ਡਾਲਰ ਲਈ ਤੁਹਾਡਾ ਟਾਈਮ ਚਾਹੀਦਾ। ਬਹੁਤ ਲੋਕ ਇਹੋ ਜਿਹੇ ਆ ਜਿੰਨਾ ਟਾਈਮ ਮੈਂ ਇਹਨਾਂ ਕੰਮਾਂ ਤੇ ਲਾਉਣਾ ਉਹਨਾਂ ਚਿਰ ਜੋ ਗੱਡੀਆਂ ਚਲਾ ਕੇ, ਟੈਕਸੀਆਂ ਚਲਾ ਕੇ। ਉੱਥੇ ਇੱਕ ਸਿਸਟਮ ਹੋਰ ਵੀ ਵਧੀਆ ਨਾ ਜੀ, ਜੇ ਤੁਹਾਡੇ ਕੋਲ 2 ਘੰਟੇ ਫ੍ਰੀ ਆ, ਤੁਸੀਂ 2 ਘੰਟਿਆਂ 'ਚ ਵੀ ਕਰੋ ਸਟਾਰਟ, ਉਬਰ ਕਰ ਲਓ, $50 ਬਣਾ ਲਿਓ, ਠੀਕ ਹੈ ਨਾ। ਵੀ ਹਰ ਥਾਂ ਤੇ ਪੈਸਾ ਪਿਆ ਜੇ ਸਮਾਂ ਤੁਹਾਡੇ ਕੋਲੇ, ਸਮੇਂ ਨੂੰ ਪੈਸੇ ਜਦੋਂ ਮਰਜ਼ੀ ਕਨਵਰਟ ਕਰ ਲਓ ਉੱਥੇ, ਐਡਾ ਸੌਖਾ। ਤੇ ਅਸੀਂ ਉਹ ਸਮੇਂ ਨੂੰ, ਮੈਂ ਜੇ ਹੁਣ ਆਇਆ ਤਾਂ ਵੀ ਮੈਨੂੰ ਫਲਾਣੇ ਤੋਂ ਫੋਨ ਆ ਗਿਆ ਜੀ, ਫਲਾਣਾ ਉਹਨੂੰ ਉੱਧਰ ਛੱਡਿਆ, ਉਹਨੂੰ ਉੱਧਰ ਲਿਆ, ਉਹਨੂੰ ਜੋਬ ਨਹੀਂ ਮਿਲਦੀ, ਉਹਦਾ PR ਨਹੀਂ ਹੁੰਦੀ ਉਹਦੀ। ਉਹਨਾਂ ਟਾਈਮਾਂ ਜਦੋਂ ਤੁਸੀਂ ਟਾਈਮ ਗੁਜ਼ਾਰਦੇ ਨਾ, ਲੋਕ ਕਹਿੰਦੇ ਆ, ਕੱਲ ਪਰਸੋਂ ਮੈਨੂੰ ਕੋਈ ਕਮੈਂਟ ਪਾਈ ਬੈਠਾ ਸੀ ਸਿਰੇ ਦਾ ਵਿਹਲਾ ਬੰਦਾ। ਚਲੋ ਜੀ, ਕੋਈ ਗੱਲ ਨਹੀਂ। ਇਹ ਵੀ ਦੇਖੋ ਨਾ ਜੀ, ਬੈਕ ਐਂਡ ਦੇਖੋ ਵੀ ਸਿਰੇ ਦਾ ਵਿਹਲਾ ਆਸਟ੍ਰੇਲੀਆ 'ਚ ਹੋਣਾ ਕੋਈ ਸੌਖੀ ਗੱਲ ਹੈਗੀ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਜਿੱਥੇ ਹਰ ਮਿੰਟ ਡਾਲਰਾਂ 'ਚ ਗਿਣਿਆ ਜਾਂਦਾ, ਤੇ ਜੇ ਮੈਂ ਸਿਰੇ ਦਾ ਵਿਹਲਾ ਤਾਂ ਮੈਂ ਕਿਸੇ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ, ਮੈਂ ਤਾਂ ਆਪਦਾ ਹੀ ਕਰ ਰਿਹਾ ਜੀ। ਉਸ ਟਾਈਮ 'ਚ ਮੈਂ ਪੈਸੇ ਬਣਾ ਸਕਦਾ। ਮੈਂ ਫਿਰਦਾ ਇੱਥੇ, ਪਹਿਲਾ ਮਹੀਨਾ ਅਮਰੀਕਾ ਲਾਇਆ, ਹੁਣ 2 ਮਹੀਨੇ ਇੱਥੋਂ ਦਾ ਟੂਰ ਆ ਇੰਡੀਆ ਪਾਕਿਸਤਾਨ ਦਾ। ਮੈਂ ਇਸ ਦੌਰਾਨ ਕਿੰਨੇ ਪੈਸੇ ਕਮਾ ਲੈਂਦਾ, ਮੈਨੂੰ ਕਿਹੜਾ ਪੈਸੇ ਕਮਾਉਣੇ ਨਹੀਂ ਆਉਂਦੇ, ਮੇਰੇ ਵੀ ਹੱਥ ਲੱਗਿਆ। ਮੈਂ ਕਿ ਟੈਕਸੀ ਵੀ ਚਲਾ ਸਕਦਾ, ਮੈਂ ਹੋਰ ਵੀ ਮੇਰੇ ਕੋਲ ਤਾਂ ਉਦੋਂ ਵੱਡਾ ਸਕਿੱਲ ਆ। ਮੇਰੇ ਕੋਲ ਤਾਂ ਇਹ ਜਿਹਾ ਸਕਿੱਲ ਆ, ਮੈਂ NBN ਕਰਦਾ ਸੀ, ਸਿਕਿਉਰਿਟੀ ਦੀ ਕਰਦਾ ਸੀ। ਮੈਂ ਤਾਂ ਇੱਕ ਦਿਹਾੜੀ ਲਾ ਕੇ 5-4 ਘੰਟਿਆਂ 'ਚ $1000-1500 ਕੋਲ ਬਣਾ ਕੇ ਲਿਆਉਂਦਾ ਸੀ ਘਰੇ। ਮੇਰੇ ਕੋਲ ਤਾਂ ਉਦੋਂ ਵੱਡਾ ਸਕਿੱਲ ਆ।
ਜੇ ਹੁਣ ਐਂ ਗਿਣੀ ਜਾਈਏ ਫਿਰ ਇਹ ਤਾਂ ਕੋਈ ਹੱਲ ਹੀ ਨਹੀਂ, ਪਰ ਜਿਹਨੂੰ ਦੇਖਣਾ ਉਹਨੂੰ ਮੈਂ ਵਿਹਲਾ ਹੀ ਦੇਖਣਾ, ਤੇ ਕਈਆਂ ਨੂੰ ਇਹ ਵੀ ਦੇਖਣੀ ਹੈ ਗੱਲ ਵੀ ਹਾਂ ਯਾਰ ਵੀ ਬੰਦਾ ਘਰ ਫੂਕ ਕੇ ਤਮਾਸ਼ਾ ਦੇਖਦਾ। ਘਰ ਫੂਕ ਕੇ ਤਮਾਸ਼ਾ ਦੇਖਣਾ ਹਰ ਬੰਦੇ ਦਾ ਕੰਮ ਨਹੀਂ, ਨਾ ਕੋਈ ਦੇਖਦਾ, ਕੋਈ ਹਜ਼ਾਰਾਂ 'ਚ ਇੱਕ ਬੰਦਾ ਜੀ ਜੀ। ਦੇਖ ਲਓ ਤੁਸੀਂ ਸਾਡੇ YouTube ਚੈਨਲ ਲਾ ਲਓ, ਸਾਡਾ ਰੇਡੀਓ ਦੇਖ ਲਓ, ਸਾਡਾ ਅਖਬਾਰ ਦੇਖ ਲਓ, ਸਾਡਾ ਕੁਝ ਵੀ ਚੀਜ਼ਾਂ ਦੇਖ ਲਓ ਜਿਹੜੀਆਂ ਵੀ ਹੁਣ ਤੱਕ ਮੈਂ ਜੁੜਿਆ ਰਿਹਾ, ਕਿਸੇ ਚੀਜ਼ 'ਚ ਦੇਖ ਲਓ ਕਿਸੇ ਪਾਸੇ ਪੈਸੇ ਆਉਣ ਨੂੰ ਥਾਂ ਦਾ ਕਿਤੋਂ ਨਹੀਂ ਆਉਂਦਾ। ਤੇ ਤੁਸੀਂ ਮੈਨੂੰ ਐਂ ਕਰ ਦਿਓ, ਸਾਬਤ ਕਰ ਦਿਓ ਵੀ ਕੋਈ ਵੀ ਚੀਜ਼ ਕੱਢਣੀ ਜਾਂ ਕਰਨੀ ਫ੍ਰੀ 'ਚ ਆਉਂਦੀ ਆ। ਤੇ ਲੋਕ ਇਹ ਕਹਿੰਦੇ ਵੀ ਇਹ ਕਿਹੜਾ ਸਾਡੇ ਲਈ ਕਰਦੇ, ਆਪਦੇ ਲਈ ਕਰਦੇ, ਕਮਾਈ ਕਰੀ ਜਾਂਦੇ ਪੈਸੇ। ਹਰ ਬੰਦਾ ਇਹੀ ਕਹਿੰਦਾ ਮੈਨੂੰ ਕਹਿੰਦਾ ਵੀ YouTube ਤੋਂ ਬੜਾ ਰੈਵਨਿਊ ਬੜਾ, ਹਾਂਜੀ ਰੈਵਨਿਊ। ਮੈਂ ਪਿੱਛੇ ਜੇ ਲਾਈਵ ਵੀ ਕਰਤਾ ਸੀ, ਦਿਖਾਤਾ ਸੀ 2014 ਤੋਂ ਸ਼ੁਰੂ ਕਰਿਆ ਸੀ YouTube, ਹਾਂਜੀ, ਤੇ ਹੁਣ ਤੱਕ ਆ ਕੇ $10,000 ਤੱਕ ਨਹੀਂ ਆਇਆ ਸਾਡੇ ਕੋਲੇ ਅੱਜ ਤੱਕ। ਇੰਨਾ ਸੋਚਦੇ ਜਿਹੜੇ ਚੀਜ਼ ਚੋਂ ਮੈਂ ਜੇ ਕੱਲੀ ਇੱਕ ਮੁਲਕ ਦੀਆਂ ਟਿਕਟਾਂ ਦੱਸਦੇ ਆ, ਕੱਲ ਮੈਂ ਇਤਕੀ ਅਮਰੀਕਾ ਜਾ ਕੇ ਆਇਆ, 8-10 ਹਜ਼ਾਰ ਦੇ ਉੱਤੇ ਕੈਮਰੇ ਗਏ, ਘੱਟੋ ਘੱਟ $25,000 ਦਾ ਮੇਰਾ ਟੂਰ ਸੀ, ਉਹ ਹਾਂਜੀ $30,000 ਦਾ ਟੂਰ ਸੀ, ਤੇ ਮੈਂ ਜਿਹੜਾ 20 ਛੱਡ ਕੇ ਗਿਆ ਆਪਦਾ ਕੰਮ ਉਹ ਅੱਡ। ਪੈਟਰੋਲ ਦੇ ਪੈਸੇ ਨਹੀਂ ਮੁੜਦੇ ਜੀ, YouTube ਤੇ ਸਾਰਾ ਕੁਝ ਕਰਕੇ। ਇਹ ਲੋਕਾਂ ਨੂੰ ਵਹਿਮ ਹੋਇਆ ਪਿਆ। 14 ਤੋਂ ਲੈ ਕੇ ਅੱਜ ਤੱਕ ਜੇ ਅਸੀਂ ਕੰਮ ਕਰਦੇ ਉਹਨਾਂ ਟਾਈਮ, ਮੈਂ ਇਕੱਲਾ ਨਹੀਂ, ਮਨਪ੍ਰੀਤ ਉੱਥੇ ਐਡੀਟਿੰਗ ਕਰਦਾ, ਹੋਰ 50 ਬੰਦੇ ਕੰਮ ਕਰਦੇ, ਜੇ ਸਾਰੇ ਜਣੇ ਕਰਦੇ ਉਹਦੇ ਬੜੇ ਕਮਾਈ ਤੇ ਕਿੰਨੇ ਮਰਜ਼ੀ ਰੁਪਏ ਕਮਾ ਲੈਂਦੇ। ਇਹਨਾਂ ਦਾ ਕਿੱਥੋਂ ਉਹਨਾਂ ਹਰ ਦੂਸਰੇ ਤੀਸਰੇ ਦਿਨ ਉਹਦੀ 1 ਮਿਲੀਅਨ ਚ ਕਿ YouTube ਦਾ ਵੀ ਇੱਕ ਸਮਝਣ ਵਾਲੀ ਹੈ ਗੱਲ, Facebook YouTube ਦੀ ਇਹਨਾਂ ਦਾ ਇੱਕ ਸਟਰਕਚਰ ਆ, ਉਹ ਦਿੰਦੇ ਆ ਵੀ ਤੁਹਾਡੇ ਵਿਊ ਕਿੰਨਾ ਲੰਮਾ ਟਾਈਮ ਖੜੇ, ਸਾਰਾ ਕੁਝ ਕਾਊਂਟ ਹੁੰਦਾ, ਕਿੰਨੀ ਉਹਨਾਂ ਨੇ ਵੀਡੀਓ ਦੇਖੀ, ਕਿੰਨੀ ਤੇਜ਼ੀ ਨਾਲ ਵਨ ਟਾਈਮ ਹੋਣਾ ਹੈ, ਅਗਲਾ ਫੇਰ ਆ ਜਾਣਾ ਘੰਟੇ ਬਾਅਦ। ਵੀ ਉਹਦਾ ਵਾਚ ਟਾਈਮ ਵੱਧ ਜਾਂਦਾ, ਵੀ ਉਹਨੂੰ 100% ਵਾਂਗੂ ਵਾਚ ਟਾਈਮ ਹੋ ਜਾਂਦਾ ਨਾ, ਅਗਲਾ ਦੇਖ ਹੀ ਲੈਂਦਾ ਵੀ ਇਹਨਾਂ ਦਾ ਦੇਖ ਲਈਏ, ਪਰ ਉਹਦੇ ਪੈਸੇ ਉਨੇ ਘੱਟ ਆ ਦੇਣੇ। ਤਾਂ ਅਕਸਰ ਤੁਹਾਡਾ ਇਹਨਾਂ ਨੇ ਕੀ ਕੀਤਾ ਨਾ ਜੀ, ਸੋਸ਼ਲ ਮੀਡੀਆ ਨੇ ਤੁਹਾਡਾ ਸਮਾਂ ਲਿਆ, ਤੁਸੀਂ ਉਹਦੇ ਲਈ ਕੰਮ ਕਰਦੇ ਹੋ, ਤੁਹਾਨੂੰ ਤਾਂ ਇਹ ਲੱਗਦਾ ਮੁਫਤ ਆ, ਅਸਲ 'ਚ ਤੁਸੀਂ ਆਪਾਂ ਸਾਰੇ ਰਲ ਕੇ ਕਿਸੇ ਵੀ ਸੋਸ਼ਲ ਜਿਹੜਾ ਕੰਮ ਉੱਥੇ ਹੈਗੇ ਉਹਨਾਂ ਦੀ ਕੰਮ ਕਰਦੇ ਆ, ਉਹਨਾਂ ਦੇ ਚੀਜ਼ਾਂ ਦੇਖਦੇ ਆ, ਤੇ ਉਹ ਜਿਹੜੀ ਇੰਟੈਲੀਜੈਂਸੀ ਹੈ ਜਿਹਨੂੰ ਕਹਿ ਸਕਦੇ ਅੱਜ ਕੱਲ੍ਹ ਦੀ ਬਣੀ ਹੋਈ ਨਵੀਂ, ਤੇ ਉਹਨੂੰ ਅਸੀਂ ਦੱਸਦੇ ਹਾਂ ਵੀ ਅਸੀਂ ਕੌਣ ਆ, ਕਿਵੇਂ ਆ, ਸਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ। ਹੁਣ ਆਪਣੇ ਇੰਨੇ ਡਿਵਾਈਸ ਪਏ ਆ ਜੀ,